रोजी रोटी कमाउण जाना जां दूजियां धरतियां उत्ते बेहतर जिंदगी दी भाल विच जाना कोई माड़ी गल नहीं, ना इहनूं कोई रोक टोक सकदा। पंजाब दी धरती जिहड़ी साडी पितरी धरती आ, इत्थे रहण दी बजाए इथों भੱਜ जाण दी बिरती आ जिहड़ी ਉਹ ਭਾਰੂ ਹੁੰਦੀ ਜਾ ਰਹੀ। ਫੇਰ ਫੇਰ ਕਰਕੇ ਤੁਸੀਂ ਦੂਜੀਆਂ ਧਰਤੀਆਂ ਤੇ ਦੂਜਿਆਂ ਮੁਲਕਾਂ 'ਚ ਜਾਂਦੇ ਹੋ, 15-20 ਸਾਲ ਬਾਅਦ ਪੈਰ ਜੰਮ ਜਾਂਦੇ ਆ, ਫਿਰ ਤੁਹਾਨੂੰ ਤੁਹਾਡਾ ਪੰਜਾਬ ਚੇਤੇ ਆਉਂਦਾ। ਪੰਜਾਬ ਨੂੰ ਆਉਂਦੇ ਹੋ ਤੇ ਇੱਥੇ ਕਲਪਦੇ ਹੋ, 2-4-6 ਮਹੀਨੇ ਰਹਿੰਦੇ ਹੋ, ਫਿਰ ਚਲੇ ਜਾਂਦੇ ਹੋ, ਦੁਖੀ ਹੁੰਦੇ ਹੋ, ਦੁਖੀ ਕਰਦੇ ਹੋ। ਪਿਛਲੀਆਂ 5 ਸਦੀਆਂ ਪਿਛਲੇ 5000 ਸਾਲ ਦੇ ਇਤਿਹਾਸ ਵਿੱਚ ਜਿਹੜਾ ਦਿਸਦਾ, ਜਿਹੜਾ ਸਾਡੇ ਸਾਹਮਣੇ ਇਤਿਹਾਸ ਆ, ਇਹਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਕਿਸੇ ਕਾਸ਼ਤਕਾਰ ਨੇ ਖੁਦਕੁਸ਼ੀ ਨਹੀਂ ਸੀ ਕੀਤੀ। ਜੇ ਮਾਹੌਲ ਇੰਨਾ ਨਿੱਘਰ ਚੁੱਕਿਆ ਕਿ ਕਾਸ਼ਤਕਾਰ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਗਏ ਆ, ਜਾਂ ਇੱਥੋਂ ਜਾਨ ਬਚਾਉਣ ਦੇ ਲਈ ਆਪਦੇ ਸੁਨਹਿਰੀ ਭਵਿੱਖ ਦੇ ਲਈ ਬਾਹਰ ਨੂੰ ਭੱਜ ਜਾਣਾ ਚਾਹੁੰਦੇ ਆ, ਤਾਂ ਜਿਹੜੀਆਂ ਬਰਾਦਰੀਆਂ ਗੈਰ ਕਾਸ਼ਤਕਾਰ ਨੇ ਉਹਨਾਂ ਦਾ ਕੀ ਹਾਲ? ਪੰਜਾਬ ਨੂੰ ਨਿੰਦਣਾ, ਭੰਡਣਾ, ਪੰਜਾਬ ਨੂੰ ਬਦਨਾਮ ਕਰਨਾ, ਪੰਜਾਬ ਨੂੰ ਹਰ ਪਾਸਿਓਂ ਇਹੋ ਜਿਹਾ ਬਣਾ ਦੇਣਾ ਕਿ ਸਾਰੇ ਸੰਸਾਰ ਦੀ ਸਭ ਤੋਂ ਭੈੜੀ ਧਰਤੀ ਲੱਗਣ ਲਾ ਦਿੱਤੀ ਜਾਵੇ। ਇਸ ਏਜੰਡੇ ਤਹਿਤ ਜੋ ਕੁਝ ਇੰਡੀਅਨ ਸਟੇਟ ਸਿਸਟਮ ਵੱਲੋਂ ਕੀਤਾ ਜਾ ਰਿਹਾ, ਉਹਦੇ ਸਾਹਮਣੇ ਜਿਨ੍ਹਾਂ ਨੇ ਅੜਨਾ ਸੀ, ਜਿਨ੍ਹਾਂ ਨੇ ਖੜਨਾ ਸੀ, ਜਿਨ੍ਹਾਂ ਨੇ ਲੜਨਾ ਸੀ, ਜਿਨ੍ਹਾਂ ਨੇ ਸਿਰ ਤਲੀ ਤੇ ਧਰਨਾ ਸੀ, ਉਹਨਾਂ ਦਾ ਇਸ ਵੇਲੇ ਇਸ ਧਰਤੀ ਨੂੰ ਛੱਡ ਕੇ ਭੱਜ ਜਾਣ ਦਾ ਜਿਹੜਾ ਵਰਤਾਰਾ ਉਹ ਸਿਖਰਾਂ ਤੇ। ਪੰਜਾਬ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇੱਥੇ ਪਹਿਲਾਂ ਹੀ ਅਸੀਂ ਬਹੁਤ ਵੱਡੀ ਘੱਟ ਗਿਣਤੀ ਵਿੱਚ ਕੀਤੇ ਜਾ ਰਹੇ ਹਾਂ। ਸਾਡੀ ਬਹੁਤ ਵੱਡੀ ਜਨਰੇਸ਼ਨ ਜਿਹੜੀ ਆ ਉਹ ਖਾੜਕੂਵਾਦ ਦੌਰਾਨ ਖਾੜਕੂ ਕਹਿ ਕੇ ਖਤਮ ਕੀਤੀ ਗਈ। ਸਾਨੂੰ ਡਰਾਇਆ ਗਿਆ, ਮਾਰਿਆ ਗਿਆ, ਕਤਲ ਕੀਤਾ ਗਿਆ ਤੇ ਸਾਡੀਆਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਸਾਰੇ ਸੰਸਾਰ ਨੇ ਸੁਣ ਲਈ ਆ, ਵੇਖ ਲਈ। ਟੀਵੀ 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੰਜਾਬ ਦੀ ਧਰਤੀ ਤੋਂ ਰੋਜੀ ਰੋਟੀ ਕਮਾਉਣ ਦੇ ਲਈ ਹੋਰਨਾਂ ਧਰਤੀਆਂ ਵੱਲ ਜਾਣ ਦਾ ਜਿਹੜਾ ਰਿਵਾਜ ਜਾਂ ਰੁਝਾਨ ਰਿਹਾ, ਇਹ ਕੋਈ ਨਵਾਂ ਨਹੀਂ। ਬੀਤੇ ਸਮਿਆਂ ਦੇ ਵਿੱਚ ਜਿਹੜੀਆਂ ਸਾਡੇ ਪਿੰਡਾਂ ਦੇ ਵਿੱਚ ਅੱਧੀ ਰਾਤ ਤੱਕ ਅਸੀਂ ਬਾਤਾਂ ਸੁਣਦੇ ਆਏ ਹਾਂ, ਉਹਦੇ ਵਿੱਚ ਕਿਸੇ ਦਾ ਰੋਜੀ ਰੋਟੀ ਕਮਾਉਣ ਲਈ ਜਾਣਾ ਤੇ ਰਸਤੇ ਦੇ ਵਿੱਚ ਮੁਸ਼ਕਲਾਂ ਝੱਲਣੀਆਂ, ਇਹ ਸਾਰੇ ਕਾਸੇ ਦਾ ਜ਼ਿਕਰ ਜਿਹੜਾ ਸੀ ਉਹ ਬਾਤਾਂ ਵਿੱਚ ਆਉਂਦਾ ਹੁੰਦਾ ਸੀਗਾ। ਤੇ ਸਾਡੀਆਂ ਜਿਹੜੀਆਂ ਬੁਝਾਰਤਾਂ ਨੇ ਜਾਂ ਸਾਡੀਆਂ ਬੋਲੀਆਂ ਨੇ, ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਜ਼ਿਕਰ ਅਕਸਰ ਮਿਲਦਾ ਰਹਿੰਦਾ ਬਈ ਖੱਟਣ ਗਿਆ ਸੀ, ਕੀ ਖੱਟ ਲਿਆਂਦਾ। ਜਿਹੜਾ ਖੱਟਣ ਗਿਆ ਦਾ ਅਰਥ ਜਾਂ ਮਤਲਬ ਆ ਉਹ ਵੀ ਇਹੀ ਹੁੰਦਾ ਵੀ ਕੋਈ ਬੰਦਾ ਆਪਦੇ ਘਰੋਂ ਕੁਛ ਖੱਟਣ ਗਿਆ, ਖੱਟਣ ਕਮਾਉਣ ਗਿਆ। ਉਹ ਪਹਿਲਾਂ ਜਿਹੜਾ ਸਾਡੇ ਪੰਜਾਬ ਤੋਂ ਕੋਈ ਬੰਦਾ ਜਾਂਦਾ ਸੀ, ਉਹ ਜਦੋਂ ਖੱਟਣ ਜਾਂਦਾ ਸੀ ਤਾਂ ਖੱਟ ਕੇ ਆਉਂਦਾ ਲਾਜ਼ਮੀ ਸੀ। ਉਹਦਾ ਆਪਦੀ ਮਾਂ ਭੂਮੀ ਵੱਲ, ਆਪਦੀ ਪਿਤਰੀ ਭੂਮੀ ਵੱਲ ਮੁੜਨਾ ਲਾਜ਼ਮੀ ਹੁੰਦਾ ਸੀ। ਕੋਈ 10 ਸਾਲ ਬਾਅਦ ਪਰਤੇ, ਕੋਈ 10 ਮਹੀਨਿਆਂ ਬਾਅਦ, ਕੋਈ 12 ਸਾਲ ਬਾਅਦ ਪਰਤੇ, ਕੋਈ 20 ਸਾਲਾਂ ਬਾਅਦ, ਕੋਈ 2 ਮਹੀਨਿਆਂ ਬਾਅਦ ਆਵੇ, ਕੋਈ 2 ਸਾਲਾਂ ਬਾਅਦ ਆਉਣਾ ਹਰੇਕ ਨੇ ਵਾਪਸ ਆਪਦੇ ਘਰ, ਆਪਦੀ ਧਰਤੀ ਉੱਤੇ ਹੁੰਦਾ। ਤੇ ਕਈ ਜਿਹੜੇ ਵਪਾਰੀ ਕਿਸਮ ਦੇ ਲੋਕ, ਉਹ ਲੰਮੇ ਜਿਹੜੇ ਟਾਂਗੇ ਜਾਂ ਰੇੜੇ ਜਾਂ ਗੱਡੇ ਵਪਾਰ ਵਾਲੇ ਹੁੰਦੇ ਸੀ, ਉਹ ਲੈ ਕੇ ਜਦੋਂ ਤੁਰਦੇ ਸੀ ਤੇ ਜਿਹੜਾ ਕਾਫਲਾ ਤੁਰਦਾ ਸੀ, ਉਹਦੇ ਵਿੱਚ ਜਾਣ ਵਾਲੇ ਵੀ ਕਈ ਸਾਲ ਜਾਂ ਕਈ ਮਹੀਨਿਆਂ ਬਾਅਦ ਪਰਤਦੇ ਸੀ। ਉਹ ਵੀ ਖੱਟਣ ਕਮਾਉਣ ਦੀ ਹੋਈ ਗੱਲ ਸੀ। ਪਰ ਜਿਹੜਾ ਅੱਜ ਦਾ ਸਮਾਂ ਸਾਡਾ ਬਣ ਗਿਆ, ਉਹ ਕੁਛ ਨਵੀਂ ਹੋਈ ਕਹਾਣੀ ਬਣਦੀ ਜਾ ਰਹੀ। ਪੰਜਾਬ ਦੀ ਧਰਤੀ ਤੋਂ ਜਿਹੜਾ ਪ੍ਰਵਾਸ ਆ, ਉਹ ਅੱਜ ਇੱਕ ਨਵਾਂ ਗੰਭੀਰ, ਸੰਵੇਦਨਸ਼ੀਲ ਤੇ ਚਿੰਤਾ ਵਾਲਾ ਵਿਸ਼ਾ ਬਣ ਗਿਆ। ਰੋਜੀ ਰੋਟੀ ਕਮਾਉਣ ਜਾਣਾ ਜਾਂ ਦੂਜੀਆਂ ਧਰਤੀਆਂ ਉੱਤੇ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਜਾਣਾ ਕੋਈ ਮਾੜੀ ਗੱਲ ਨਹੀਂ,
ਨਾ ਇਹਨੂੰ ਕੋਈ ਰੋਕ ਟੋਕ ਸਕਦਾ। ਪਰ ਜੋ ਕੁਝ ਇਸ ਵੇਲੇ ਵਾਪਰ ਰਿਹਾ ਉਹ ਇਹ ਆ ਕਿ ਜਦੋਂ ਚਲੇ ਜਾਂਦੇ ਆ ਫਿਰ ਉਹ ਵਾਪਸ ਨਹੀਂ ਪਰਤਦੇ। ਪੰਜਾਬ ਦੀ ਧਰਤੀ ਜਿਹੜੀ ਸਾਡੀ ਪਿਤਰੀ ਧਰਤੀ ਆ, ਇੱਥੇ ਰਹਿਣ ਦੀ ਬਜਾਏ ਇਥੋਂ ਭੱਜ ਜਾਣ ਦੀ ਬਿਰਤੀ ਆ ਜਿਹੜੀ ਉਹ ਭਾਰੂ ਹੁੰਦੀ ਜਾ ਰਹੀ। ਹੁਣ ਬੇਸ਼ੱਕ ਇਸ ਗੱਲ ਨੂੰ ਕੋਈ ਸਾਡਾ ਹੀ ਗੁਣ ਮੰਨ ਲਵੇ ਜਾਂ ਦੋਸ਼ ਮੰਨ ਲਵੇ ਕਿ ਤੁਸੀਂ ਆਪ ਹੀ ਤਾਂ ਜਾਣਦੇ ਹੋ, ਆਪ ਹੀ ਪਹਿਲਾਂ ਪਾਸਪੋਰਟ ਬਣਵਾਉਂਦੇ ਹੋ, ਆਪ ਹੀ ਕੋਈ ਪੁੱਠਾ ਸਿੱਧਾ ਢੰਗ ਤਰੀਕਾ ਵਰਤ ਕੇ ਏਜੰਟਾਂ ਨੂੰ ਕੋਈ ਕਿਸੇ ਤਰੀਕੇ ਨਾਲ ਹੇਰ ਫੇਰ ਕਰਕੇ ਤੁਸੀਂ ਦੂਜੀਆਂ ਧਰਤੀਆਂ ਤੇ ਦੂਜਿਆਂ ਮੁਲਕਾਂ 'ਚ ਜਾਂਦੇ ਹੋ। ਉੱਥੇ ਜਾ ਕੇ ਪੁੱਠੇ ਸਿੱਧੇ ਢੰਗ ਤਰੀਕਿਆਂ ਨਾਲ ਰਹਿੰਦੇ ਹੋਏ ਫਿਰ ਕਿਸੇ ਪੈਸੇ ਧੇਲੇ ਖਰਚ ਕੇ ਜਾਂ ਕੋਈ ਚੋਰ ਮੋਰੀ ਰਾਹੀਂ ਕੋਈ ਜਾਲੀ ਕੋਈ ਸਹੀ ਚਿੱਠੀ ਵਰਤ ਕੇ ਤੁਸੀਂ ਉੱਥੇ ਪੱਕੇ ਹੁੰਦੇ ਹੋ। ਫਿਰ ਉੱਥੇ ਰਹਿੰਦੇ ਹੋ ਤੇ ਜਦੋਂ 15-20 ਸਾਲ ਬਾਅਦ ਪੈਰ ਜੰਮ ਜਾਂਦੇ ਆ, ਫਿਰ ਤੁਹਾਡਾ ਪੰਜਾਬ ਚੇਤੇ ਆਉਂਦਾ, ਪੰਜਾਬ ਨੂੰ ਆਉਂਦੇ ਹੋ ਤੇ ਇੱਥੇ ਕਲਪਦੇ ਹੋ, 2-4-6 ਮਹੀਨੇ ਰਹਿੰਦੇ ਹੋ, ਫਿਰ ਚਲੇ ਜਾਂਦੇ ਹੋ, ਦੁਖੀ ਹੁੰਦੇ ਹੋ, ਦੁਖੀ ਕਰਦੇ ਹੋ, ਕਿਉਂਕਿ ਤੁਸੀਂ ਪੰਜਾਬ ਨੂੰ ਆਪਦੇ ਅੰਦਰੋਂ ਕੱਢ ਨਹੀਂ ਸਕਦੇ, ਤੁਸੀਂ ਪੰਜਾਬ ਨੂੰ ਭੁੱਲ ਨਹੀਂ ਸਕਦੇ, ਪੰਜਾਬ ਨੂੰ ਤਿਆਗ ਨਹੀਂ ਸਕਦੇ, ਬਗਾਨੀ ਧਰਤੀ ਉੱਤੇ ਤੁਹਾਡਾ ਜੀ ਨਹੀਂ ਲੱਗਦਾ ਤੇ ਤੁਸੀਂ ਉੱਥੇ ਆਪਦੀ ਔਲਾਦ ਨੂੰ ਲੈ ਜਾਂਦੇ ਹੋ, ਆਪਦੀ ਲਾਈਫ ਪਾਰਟਨਰ ਨੂੰ, ਆਪਦੀ ਸਿੰਘਣੀ ਨੂੰ, ਜੀਵਨ ਸਾਥਣ ਨੂੰ ਉੱਥੇ ਲੈ ਜਾਂਦੇ ਹੋ। ਉੱਥੇ ਬੱਚੇ ਵੱਡੇ ਹੁੰਦੇ ਆ, ਉਹਨਾਂ ਦਾ ਸੁਭਾਅ, ਉਹਨਾਂ ਦਾ ਸਾਰਾ ਚਾਲ ਢਾਲ ਜਿਹੜਾ ਉਹਦੇ ਉੱਤੇ ਚਾਹੇ ਥੋੜਾ ਬਹੁਤਾ ਹੀ ਪਵੇ ਫਰਕ ਪੈਂਦਾ ਉੱਥੋਂ ਦੇ ਮਾਹੌਲ ਦਾ। ਫਿਰ ਉਸ ਮਾਹੌਲ ਨੂੰ ਤੀਜੀ ਪੀੜ੍ਹੀ ਤੱਕ ਤਾਂ ਤੁਸੀਂ ਜ਼ਰੂਰ ਦੇਖ ਲੈਣੇ ਉਹਨਾਂ ਕੇ ਪੋਤੇ ਪਾਤੀਆਂ ਜਿਹੜੀਆਂ ਨੇ ਅੱਗੇ, ਉਹਨਾਂ ਵਿੱਚ ਉਹ ਗੱਲ ਨਹੀਂ ਰਹੀ ਤੇ ਫਿਰ ਦੁਖੀ ਹੁੰਦੇ ਹੋ, ਕਲਪਦੇ ਹੋ। ਤੇ ਜਿਹੜੇ ਇੱਥੇ ਪੰਜਾਬ 'ਚ ਬਾਕੀ ਰਹਿ ਗਏ ਹੁੰਦੇ ਆ ਜਾਣ ਤੋਂ, ਜਿਹੜੇ ਨਹੀਂ ਜਾ ਸਕੇ, ਉਹਨਾਂ ਲਈ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਹੋਰਨਾਂ ਮੁਲਕ ਜਿਹੜੇ ਨੇ, ਉਹਨਾਂ ਨੂੰ ਲੱਗਦਾ ਅਸੀਂ ਜਾਣ ਤੋਂ ਰਹਿ ਗਏ, ਪਤਾ ਨਹੀਂ ਅਸੀਂ ਕਿਹੜੀ ਚੀਜ਼ ਤੋਂ ਰਹਿ ਗਏ ਆ ਜਿਹੜਾ ਸਾਨੂੰ ਹਜੇ ਉਹ ਸਵਰਗ ਨਹੀਂ ਦਿਖਿਆ, ਸਾਡੇ ਕਰਮ ਮਾੜੇ ਆ, ਸਾਡੇ ਲੇਖ ਮਾੜੇ ਆ, ਅਸੀਂ ਨਹੀਂ ਜਾ ਸਕੇ। ਤੇ ਜਿਹੜੇ ਚਲੇ ਗਏ ਨੇ ਉਹਨਾਂ ਵਿੱਚੋਂ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਮੌਕੇ ਇਹ ਜ਼ਰੂਰ ਕਹਿੰਦਾ, ਕਿਹੜਾ ਵੇਲਾ ਸੀ ਜਦੋਂ ਮੈਂ ਜਾਂ ਮੇਰੇ ਬਜ਼ੁਰਗਾਂ ਨੇ ਇਹ ਸੋਚਿਆ ਕਿ ਪੰਜਾਬ ਛੱਡ ਦਈਏ। ਇਹ ਸਾਡਿਆਂ ਲੇਖਾਂ ਦੇ ਵਿੱਚ, ਸਾਡਿਆਂ ਭਾਗਾਂ ਦੇ ਵਿੱਚ ਇਹ ਕੀ ਲਿਖ ਦਿੱਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ। ਸਾਡੀ ਰੋਜੀ ਰੋਟੀ ਇਸ ਧਰਤੀ ਉੱਤੇ ਬੜੇ ਭੰਡਾਰ ਨੇ, ਪਾਣੀ ਜਿਹੜਾ ਬੜਾ ਖੁੱਲਾ ਵਗਦਾ ਰਿਹਾ, ਇੱਥੋਂ ਅੰਨ ਦੇਵਤਾ, ਅੰਨਦਾਤਾ ਜਿਹੜਾ ਹੈ ਉਹ ਕਿਹਾ ਗਿਆ ਕਾਸ਼ਤਕਾਰ ਨੂੰ ਇਸ ਧਰਤੀ ਤੇ। ਪਿਛਲੀਆਂ 5 ਸਦੀਆਂ, ਪਿਛਲੇ 5000 ਸਾਲ ਦੇ ਇਤਿਹਾਸ ਵਿੱਚ ਜਿਹੜਾ ਦਿਸਦਾ, ਜਿਹੜਾ ਸਾਡੇ ਸਾਹਮਣੇ ਇਤਿਹਾਸ ਆ, ਇਹਦੇ ਉੱਤੇ ਪੰਜਾਬ ਦੀ ਧਰਤੀ ਉੱਤੇ ਕਿਸੇ ਕਾਸ਼ਤਕਾਰ ਨੇ ਖੁਦਕੁਸ਼ੀ ਨਹੀਂ ਸੀ ਕੀਤੀ। ਜੇ ਕਾਸ਼ਤਕਾਰ ਅੱਜ ਖੁਦਕੁਸ਼ੀਆਂ ਦੇ ਰਾਹ ਪੈ ਚੁੱਕਿਆ, ਜੇ ਮਾਹੌਲ ਇੰਨਾ ਨਿੱਘਰ ਚੁੱਕਿਆ ਕਿ ਕਾਸ਼ਤਕਾਰ ਖੁਦਕੁਸ਼ੀਆਂ ਕਰਨ ਦੇ ਰਾਹ ਪੈ ਗਏ ਆ, ਜਾਂ ਇਥੋਂ ਜਾਨ ਬਚਾਉਣ ਦੇ ਲਈ, ਆਪਦੇ ਸੁਨਹਿਰੀ ਭਵਿੱਖ ਦੇ ਲਈ ਬਾਹਰ ਨੂੰ ਭੱਜ ਜਾਣਾ ਚਾਹੁੰਦੇ ਆ, ਤਾਂ ਜਿਹੜੀਆਂ ਬਰਾਦਰੀਆਂ ਗੈਰ ਕਾਸ਼ਤਕਾਰ ਨੇ ਉਹਨਾਂ ਦਾ ਕੀ ਹਾਲ ਹੋ। ਸੋ ਭਾਰਤ ਨੇ ਪੰਜਾਬ ਨੂੰ ਜਿਸ ਤਰੀਕੇ ਨਾਲ ਇੱਕ ਕਲੋਨੀ ਦੇ ਰੂਪ 'ਚ ਟਰੀਟ ਕੀਤਾ ਤੇ ਜਿਸ ਤਰੀਕੇ ਦਾ ਮਾਹੌਲ ਇੱਥੇ ਬਣਾ ਦਿੱਤਾ ਗਿਆ, ਉਹਦੇ ਨਤੀਜੇ ਇਹ ਨੇ ਕਿ ਇੱਕ ਪਾਸੇ ਸਾਡੀ ਰੋਜੀ ਰੋਟੀ, ਸਾਡੀ ਹੋਂਦ ਹਸਤੀ, ਸਾਡੀ ਸਿਵਲਾਈਜੇਸ਼ਨ ਜਿਹੜੀ ਆ ਉਹ ਦਿਨੋਂ ਦਿਨ ਤਬਾਹ ਹੁੰਦੀ ਜਾ ਰਹੀ ਆ, ਬਰਬਾਦ ਹੁੰਦੀ ਜਾ ਰਹੀ। ਦੂਜੇ ਪਾਸੇ ਸਾਡਾ ਜਲੂਸ ਕੱਢਣ ਲਈ, ਸਾਡੀ ਖਿੱਲੀ ਅੜਾਉਣ ਦੇ ਲਈ, ਸਾਡਾ ਲੋਕਾਂ ਦੇ ਵਿੱਚ ਸਾਨੂੰ ਭੰਡਣ ਦੇ ਲਈ ਉੜਤਾ ਪੰਜਾਬ ਵਰਗੀਆਂ ਫਿਲਮਾਂ ਬਣਾ ਕੇ ਦੁਨੀਆ ਨੂੰ ਦੱਸਿਆ ਜਾ ਰਿਹਾ ਕਿ ਪੰਜਾਬ ਤਾਂ ਮੁਸਲਮਾਨਾਂ ਬਿਰਤੀਆਂ ਵਾਲਿਆਂ ਦਾ, ਅਯਾਸ਼ੀਆਂ ਤੇ ਬਦਮਾਸ਼ੀਆਂ ਵਾਲਿਆਂ ਦਾ ਪੰਜਾਬ ਦੀ ਧਰਤੀ ਤਾਂ ਬਹੁਤ ਹੀ ਜ਼ਿਆਦਾ ਭੈੜੇ ਲੋਕਾਂ ਦੀ ਧਰਤੀ ਆ, ਇੱਥੇ ਕੋਈ ਚੱਜ ਹਾਲ ਦਾ ਬੰਦਾ ਨਹੀਂ ਹੈ,
ਇਹ ਤਾਂ ਲੋਕ ਬਹੁਤ ਮਾੜੇ ਲੋਕ ਨੇ। ਇਸ ਧਰਤੀ ਉੱਤੇ ਤਾਂ ਜਾਣਾ, ਇਹਨਾਂ 'ਚ ਰਹਿਣਾ, ਇੱਥੇ ਟੂਰਿਜ਼ਮ ਲਈ ਜਾਣਾ, ਇਹ ਐਵੇਂ ਦੀਆਂ ਗੱਲਾਂ। ਪੰਜਾਬ ਨੂੰ ਨਿੰਦਣਾ, ਭੰਡਣਾ, ਪੰਜਾਬ ਨੂੰ ਬਦਨਾਮ ਕਰਨਾ, ਪੰਜਾਬ ਨੂੰ ਹਰ ਪਾਸਿਓਂ ਇਹੋ ਜਿਹਾ ਬਣਾ ਦੇਣਾ ਕਿ ਸਾਰੇ ਸੰਸਾਰ ਦੀ ਸਭ ਤੋਂ ਭੈੜੀ ਧਰਤੀ ਲੱਗਣ ਲਾ ਦਿੱਤੀ ਜਾਵੇ। ਇਸ ਏਜੰਡੇ ਤਹਿਤ ਜੋ ਕੁਝ ਇੰਡੀਅਨ ਸਟੇਟ ਸਿਸਟਮ ਵੱਲੋਂ ਕੀਤਾ ਜਾ ਰਿਹਾ, ਉਹਦੇ ਸਾਹਮਣੇ ਜਿਨ੍ਹਾਂ ਨੇ ਅੜਨਾ ਸੀ, ਜਿਨ੍ਹਾਂ ਨੇ ਖੜਨਾ ਸੀ, ਜਿਨ੍ਹਾਂ ਨੇ ਲੜਨਾ ਸੀ, ਜਿਨ੍ਹਾਂ ਨੇ ਸਿਰ ਤਲੀ ਤੇ ਧਰਨਾ ਸੀ, ਉਹਨਾਂ ਦਾ ਇਸ ਵੇਲੇ ਇਸ ਧਰਤੀ ਨੂੰ ਛੱਡ ਕੇ ਭੱਜ ਜਾਣ ਦਾ ਜਿਹੜਾ ਵਰਤਾਰਾ ਉਹ ਸਿਖਰਾਂ ਤੇ। ਇਹ ਗੱਲ ਸੱਚੀ ਆ ਕਿ ਜਦੋਂ ਵੀ ਲੋੜ ਪੈਂਦੀ ਆ, ਵਿਦੇਸ਼ਾਂ 'ਚ ਗਏ ਹੋਏ ਪੰਜਾਬੀ ਭਰਾ ਜਿਹੜੇ ਆ ਉਹ ਇੱਥੇ ਆਪਦੇ ਭਾਈਚਾਰੇ ਦੀ ਬਾਹ ਫੜਦੇ। ਪਰ ਹੁਣ ਇਹ ਗੱਲ ਦੇ ਉੱਤੇ ਵੀ ਆਪਾਂ ਨਜ਼ਰ ਮਾਰ ਲੈਂਦੇ ਆ ਕਿ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਦਿੱਲੀ ਵਿੱਚ ਇਹ ਸੰਘਰਸ਼ ਇਸ ਵੇਲੇ ਚੱਲ ਰਿਹਾ, ਤਾਂ ਇਸ ਸੰਘਰਸ਼ ਨੂੰ ਸਾਲ ਦੇ ਕਰੀਬ ਹੋਣ ਲੱਗਿਆ ਤੇ ਇਸ ਸੰਘਰਸ਼ ਦੇ ਸਿਖਰਾਂ ਛੂੰਹਦੇ ਸੰਘਰਸ਼ ਦੇ ਵਿੱਚ ਉਹ ਪਲ ਵੀ ਆਪਾਂ ਦੇਖੇ ਆ ਜਦੋਂ ਜਿਨ੍ਹਾਂ ਲੋਕਾਂ ਨੂੰ ਬਾਹਰਲੇ ਭੈਣ ਭਰਾਵਾਂ ਨੇ ਇੱਥੇ ਸਹੂਲਤਾਂ ਲਈ, ਗੁਰੂ ਘਰ ਲੰਗਰ ਚਲਾਉਣ ਲਈ ਜਾਂ ਹੋਰ ਚੀਜ਼ਾਂ ਲਈ ਜੇ 4 ਛਿੱਲੜ ਭੇਜ ਦਿੱਤੇ, ਤਾਂ ਉਹਨਾਂ ਨੂੰ NIA ਨੇ ਸੱਦ ਕੇ ਜਲੀਲ ਕੀਤਾ, ਉਹਨਾਂ ਦਾ ਪੁੱਛ ਪਛਈਆ ਕੀਤਾ ਕਿ ਤੁਸੀਂ ਇਹ ਮਾਇਆ ਜਿਹੜੀ ਹੈ ਤੁਹਾਨੂੰ ਕਿਹਨੇ ਭੇਜੀ, ਕਾਹਤੋਂ ਭੇਜੀ। ਪੰਜਾਬ ਨੂੰ ਘੇਰਾਬੰਦੀ ਕਰ ਲਈ ਗਈ ਹੈ ਤੇ ਪੰਜਾਬ ਦੇ ਵਿੱਚ ਇਸ ਸਮੇਂ ਜਿਸ ਤਰੀਕੇ ਨਾਲ ਪਾਸਪੋਰਟਾਂ ਦੀ ਇਸ ਵੇਲੇ ਹੜ੍ਹ ਆਇਆ ਹੋਇਆ ਨਾ, ਉਹ ਬੜਾ ਚਰਚਾ 'ਚ। ਪੰਜਾਬੀ ਟ੍ਰਿਬਿਊਨ ਅਖਬਾਰ ਦੇ ਉੱਤੇ ਚਰਨਜੀਤ ਭੁੱਲਰ ਦੀ ਇੱਕ ਰਿਪੋਰਟ ਜਿਹੜੀ ਆ ਉਹ ਇਸ ਮਾਮਲੇ ਉੱਤੇ ਚਰਚਾ ਕਰਨ ਲਈ ਸਾਡੀ ਮਦਦ ਕਰਦੀ ਹੈ। ਮੈਂ ਉਹ ਰਿਪੋਰਟ ਸਾਡੇ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ। ਪੰਜਾਬ ਵਿੱਚ ਪਾਸਪੋਰਟਾਂ ਦਾ ਹੜ੍ਹ ਵੇਖ ਕੇ ਲੱਗਦਾ ਕਿ ਪੰਜਾਬੀਆਂ ਦੀ ਰੀਸ ਕੌਣ ਕਰੂ। ਪੰਜਾਬ ਵਿੱਚ ਕਰੀਬ 55 ਲੱਖ ਘਰ ਨੇ, ਜਦੋਂ ਕਿ ਲੰਘੇ 7 ਵਰ੍ਹਿਆਂ ਵਿੱਚ 54.36 ਲੱਖ ਪਾਸਪੋਰਟ ਬਣ ਚੁੱਕੇ। ਮਤਲਬ ਕਿ ਪੰਜਾਬ ਦੇ ਔਸਤਨ ਹਰ ਘਰ ਕੋਲ ਇੱਕ ਪਾਸਪੋਰਟ ਹੈ। ਹੁਣ ਕਰੋਨਾ ਮਹਾਮਾਰੀ ਨੇ ਪੰਜਾਬ ਵਿੱਚ ਪਾਸਪੋਰਟਾਂ ਦੇ ਹੜ੍ਹ ਨੂੰ ਠੱਲ ਲਾਈ ਹੋਈ ਹੈ। ਜਦੋਂ ਤੋਂ ਵਿਦੇਸ਼ਾਂ ਲਈ ਸਟੱਡੀ ਵੀਜ਼ੇ ਲਈ ਰਾਹ ਖੁੱਲੇ ਨੇ, ਉਦੋਂ ਤੋਂ ਪੰਜਾਬ ਵਿੱਚ ਧੜਾ ਧੜ ਨਵੇਂ ਪਾਸਪੋਰਟ ਬਣਨ ਲੱਗੇ ਨੇ। ਉੱਤਰੀ ਭਾਰਤ ਵਿੱਚੋਂ ਪੰਜਾਬ ਨੇ ਪਹਿਲਾ ਨੰਬਰ ਲੈ ਲਿਆ ਹੈ। 1 ਜਨਵਰੀ 2014 ਤੋਂ ਫਰਵਰੀ 2021 ਤੱਕ ਪੰਜਾਬ ਵਿੱਚ 54.36 ਲੱਖ ਪਾਸਪੋਰਟ ਬਣੇ ਨੇ। ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ਵਿੱਚ ਲੰਘੇ ਕਰੋਨਾ ਮਹਾਮਾਰੀ ਵਾਲੇ ਵਰ੍ਹੇ 2020 ਦੌਰਾਨ 4.82 ਲੱਖ ਪਾਸਪੋਰਟ ਬਣੇ ਹਨ, ਜਦੋਂ ਕਿ ਸਾਲ 2019 ਦੌਰਾਨ 9.46 ਲੱਖ ਪਾਸਪੋਰਟ ਬਣੇ ਨੇ। ਇਸ ਲਿਹਾਜ਼ ਨਾਲ ਦੇਖੀਏ ਤਾਂ ਪੰਜਾਬ ਵਿੱਚ ਮਹਾਮਾਰੀ ਕਰਕੇ ਪਾਸਪੋਰਟ ਬਣਨ ਦੀ ਰਫ਼ਤਾਰ 50% ਥੱਲੇ ਆ ਗਈ ਹੈ। ਵਰ੍ਹਾ 2019 ਦੌਰਾਨ ਔਸਤਨ ਰੋਜ਼ਾਨਾ 2593 ਪਾਸਪੋਰਟ ਬਣਦੇ ਰਹੇ, ਜਦੋਂ ਕਿ ਵਰ੍ਹਾ 2020 ਮਹਾਮਾਰੀ ਵਾਲਾ ਸਾਲ ਆ ਜਿਹੜਾ, ਉਸ ਦੌਰਾਨ ਔਸਤਨ 1321 ਪਾਸਪੋਰਟ ਬਣੇ। ਚਾਲੂ ਵਰ੍ਹੇ ਦੇ ਪਹਿਲੇ 2 ਮਹੀਨਿਆਂ ਦੌਰਾਨ 90,791 ਪਾਸਪੋਰਟ ਬਣੇ। ਬੇਸ਼ੱਕ ਸਮੁੱਚੇ ਭਾਰਤ ਵਿੱਚ ਨਵੇਂ ਪਾਸਪੋਰਟਾਂ ਬਣਨ ਦੀ ਗਿਣਤੀ ਨੂੰ ਬ੍ਰੇਕ ਲੱਗੀ ਹੈ, ਪਰੰਤੂ ਪੰਜਾਬ ਦੂਸਰੇ ਸੂਬਿਆਂ ਦੇ ਮੁਕਾਬਲੇ ਫਿਰ ਵੀ ਪਾਸਪੋਰਟ ਬਣਾਉਣ ਵਿੱਚ ਹੀ ਜੁਟਿਆ ਰਿਹਾ ਹੈ। ਪਾਸਪੋਰਟ ਬਣਾਉਣ ਤੇ ਔਸਤਨ ਕਰੀਬ 2000 ਤੋਂ ਜ਼ਿਆਦਾ ਖਰਚਾ ਆਉਂਦਾ ਹੈ ਤੇ ਲੰਘੇ 7 ਸਾਲਾਂ ਵਿੱਚ ਪੰਜਾਬੀਆਂ ਨੇ ਕਰੀਬ 900 ਕਰੋੜ ਪਾਸਪੋਰਟ ਬਣਾਉਣ ਉੱਤੇ ਹੀ ਖਰਚ ਦਿੱਤੇ। ਕੈਨੇਡਾ ਵਸਦੇ ਪ੍ਰਵਾਸੀ ਭਾਰਤੀ ਕਮਲਜੀਤ ਸਿੱਧੂ ਰਾਈਆਂ ਦਾ ਕਹਿਣਾ ਹੈ ਕਿ ਸਮੁੱਚਾ ਵਿਸ਼ਵ ਹੀ ਕਰੋਨਾ ਦੀ ਲਪੇਟ ਵਿੱਚ ਆਇਆ ਹੈ, ਜਿਸ ਕਰਕੇ ਸਟੱਡੀ ਵੀਜ਼ੇ ਉੱਤੇ ਆਉਣ ਵਾਲੇ ਵਿਦਿਆਰਥੀਆਂ ਦੀ ਦਰ ਘਟੀ ਹੈ। ਤੱਥਾਂ ਵੱਲ ਦੇਖੀਏ ਤਾਂ ਪੰਜਾਬ ਨੇ ਪਾਸਪੋਰਟ ਬਣਾਉਣ ਲਈ ਗਤੀ ਵਰ੍ਹਾ 2021 ਤੋਂ ਜ਼ਿਆਦਾ ਫੜੀ ਹੈ ਅਤੇ ਇਸ ਵਰ੍ਹੇ ਵਿੱਚ 9.73 ਲੱਖ ਪਾਸਪੋਰਟ ਜਿਹੜੇ ਆ ਉਹ ਬਣੇ, ਜਦੋਂ ਕਿ ਸਾਲ 2018 ਵਿੱਚ ਪੰਜਾਬ ਵਿੱਚ 10.69 ਲੱਖ ਪਾਸਪੋਰਟ ਬਣੇ ਸਨ,
जो अपने आप ਵਿੱਚ ਇੱਕ ਰਿਕਾਰਡ ਹੈ। ਬੜਾ 2018 ਵਿੱਚ ਰੋਜ਼ਾਨਾ ਔਸਤਨ ਕਰੀਬ 2929 ਪਾਸਪੋਰਟ ਜਿਹੜੇ ਆ ਉਹ ਬਣਦੇ ਰਹੇ। ਸ਼ੁਰੂਆਤੀ ਵਰ੍ਹਿਆਂ ਵੱਲ ਦੇਖੀਏ ਤਾਂ ਪੰਜਾਬ ਵਿੱਚ ਸਾਲ 2014 ਵਿੱਚ 5.48 ਲੱਖ, ਸਾਲ 2015 ਵਿੱਚ 6.65 ਲੱਖ ਅਤੇ ਸਾਲ 2016 ਵਿੱਚ 6.59 ਲੱਖ ਪਾਸਪੋਰਟ ਜਿਹੜੇ ਆ ਉਹ ਬਣੇ। ਪਾਸਪੋਰਟਾਂ ਦਾ ਇਹ ਰੁਝਾਨ ਤਸਦੀਕ ਕਰਦਾ ਕਿ ਪੰਜਾਬ ਦੀ ਜਵਾਨੀ ਪੰਜਾਬ ਨੂੰ ਛੱਡ ਕੇ ਜਾਣ ਲਈ ਕਿੰਨੀ ਕਾਹਲੀ ਹੈ। ਮੋਟੇ ਅੰਦਾਜ਼ੇ ਅਨੁਸਾਰ ਦੇਸ਼ ਭਰ ਚੋਂ ਕਰੀਬ 9 ਤੋਂ 10% ਪਾਸਪੋਰਟ ਇਕੱਲੇ ਪੰਜਾਬ 'ਚ ਬਣਦੇ ਆ। ਮੁਲਕ ਭਰ 'ਚ ਪੰਜਾਬ ਪਾਸਪੋਰਟਾਂ ਦੇ ਮਾਮਲੇ ਵਿੱਚ 95 ਨੰਬਰ ਤੇ ਆ। ਪਾਸਪੋਰਟਾਂ ਦੀ ਵੈਰੀਫਿਕੇਸ਼ਨ ਬਦਲੇ ਪੰਜਾਬ ਪੁਲਿਸ ਨੂੰ ਪ੍ਰਤੀ ਪਾਸਪੋਰਟ 200 ਰੁਪਏ ਦੀ ਸਰਕਾਰੀ ਕਮਾਈ ਵੀ ਹੁੰਦੀ ਹੈ। ਪੰਜਾਬ ਵਿੱਚ 14 ਪਾਸਪੋਰਟ ਸੇਵਾ ਕੇਂਦਰ ਚੱਲ ਰਹੇ ਨੇ। ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ 7 ਤੋਂ 11 ਦਿਨ ਦਾ ਸਮਾਂ ਪਾਸਪੋਰਟ ਜਾਰੀ ਕਰਨ ਲਈ ਲਿਆ ਜਾਂਦਾ। ਇਸ ਤੋਂ ਪਹਿਲਾਂ 2015 ਵਿੱਚ ਪਾਸਪੋਰਟ ਲਈ 21 ਦਿਨ ਲੱਗਦੇ ਸੀ। ਪਾਸਪੋਰਟਾਂ ਦੀ ਖੇਤੀ ਨੂੰ ਕੋਰੋਨਾ ਮਹਾਮਾਰੀ ਨੇ ਕਰੰਡ ਕਰ ਦਿੱਤਾ ਹੈ। ਜਿੱਥੇ ਮਹਾਮਾਰੀ ਕਰਕੇ ਆਈਲੈਟ ਸੈਂਟਰਾਂ ਦਾ ਕੰਮ ਠੱਪ ਪਿਆ, ਉੱਥੇ ਵਿਦੇਸ਼ ਜਾਣ ਵਾਲੇ ਮੁੰਡੇ ਕੁੜੀਆਂ ਦੀ ਦਰ ਵਿੱਚ ਵੀ ਕਟੌਤੀ ਹੋਈ ਹੈ। ਅੱਗੇ ਇਹਦੇ ਵਿੱਚ ਪੰਜਾਬ 'ਚ ਕੁੱਲ ਜਿਹੜੇ ਪਾਸਪੋਰਟ ਕਿਹੜੇ ਕਿਹੜੇ ਸਾਲ ਕਿੰਨੇ ਕਿੰਨੇ ਜਾਰੀ ਹੋਏ ਨੇ ਉਹਨਾਂ ਦਾ ਵੀ ਵੇਰਵਾ ਦਿੱਤਾ ਹੋਇਆ। ਇਹ ਰਿਪੋਰਟ ਪੜ੍ਹਨ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਇਹ ਗੱਲ ਮੰਨ ਲੈਣੀ ਚਾਹੀਦੀ ਆ ਕਿ ਪੰਜਾਬ ਦੀ ਜਵਾਨੀ, ਪੰਜਾਬ ਤੋਂ ਭਵਿੱਖ ਇੱਥੇ ਸੁਰੱਖਿਅਤ ਨਹੀਂ ਸਮਝਿਆ ਜਾ ਰਿਹਾ। ਸਾਫ਼ ਜੀ ਗੱਲ ਆ ਕਿ ਇਹਨਾਂ ਵਿੱਚੋਂ ਬਹੁਤੇ ਜ਼ਿਆਦਾ 99% ਉਹ ਨੇ ਜਿਹੜੇ ਕਦੇ ਵੀ ਵਾਪਸ ਨਾ ਆਉਣਾ ਚਾਹੁੰਦੇ। ਉਹ ਆਪਦੇ ਉਹਨਾਂ ਮੁਲਕਾਂ ਦੇ ਵਿੱਚ ਹੀ ਪੱਕਾ ਰਹਿ ਜਾਣਾ ਚਾਹੁੰਦੇ ਆ ਜਿੱਥੇ ਆਈਲੈਟਸ ਕਰਕੇ ਉਹ ਪੜ੍ਹਨ ਜਾਂਦੇ। ਸੋ ਅਸੀਂ ਪੰਜਾਬ ਦੀ ਧਰਤੀ ਨੂੰ ਇੱਕ ਇਹੋ ਜਿਹੀ ਧਰਤੀ ਬਣਾ ਲਿਆ ਹੈ ਜਿੱਥੇ ਅਸੀਂ ਬੱਚੇ ਜੰਮਦੇ ਆ, ਉਹਨਾਂ ਨੂੰ ਮਹਿੰਗੇ ਢੰਗ ਤਰੀਕਿਆਂ ਨਾਲ ਪਾਲਦੇ ਆ ਤੇ ਮਹਿੰਗੇ ਢੰਗ ਤਰੀਕੇ ਦੀ ਵਿੱਦਿਆ ਦੇ ਕੇ ਇੱਕ ਬਹੁਤ ਵਧੀਆ ਪ੍ਰੋਡਕਟ ਜਿਹੜਾ ਹੈਗਾ ਉਹ ਤਿਆਰ ਕਰਕੇ ਅਸੀਂ ਦੂਜਿਆਂ ਮੁਲਕਾਂ ਦੇ ਹਵਾਲੇ ਕਰ ਰਹੇ ਹਾਂ। ਉਹਨਾਂ ਦਾ ਉਹ ਸਕਿੱਲ ਉਹ ਇੰਨੇ ਮੈਚਿਓਰ ਨੇ, ਇੰਨੇ ਸਿਆਣੇ ਨੇ, ਇੰਨੇ ਬੀਬੇ ਨੇ, ਇੰਨੇ ਚੰਗੇ ਨੇ, ਇੰਨੇ ਸ਼ਾਨਦਾਰ ਨੇ ਕਿ ਬੜੀ ਮੌਜ ਨਾਲ ਆਈਲੈਟਸ ਵਰਗਾ ਜਿਹੜਾ ਟੈਸਟ ਵਾ ਉਹ ਕਲੀਅਰ ਕਰ ਲੈਂਦੇ। ਪਰ ਉਹਨਾਂ ਦੀ ਇਹ ਸਾਰੀ ਯੋਗਤਾ, ਇਹ ਸਾਰੀ ਜਿਹੜੀ ਉਹਨਾਂ ਦੀ ਸਕਿੱਲ ਆ ਉਹ ਸਾਡੇ ਲਈ ਨਹੀਂ ਹੈ, ਉਹ ਪੰਜਾਬ ਲਈ ਨਹੀਂ ਹੈ, ਉਹ ਦੂਜਿਆਂ ਸੂਬਿਆਂ ਲਈ ਹੈ, ਮਾਫ ਕਰਨਾ, ਉਹ ਦੂਜਿਆਂ ਰਾਜਾਂ ਲਈ ਹੈ, ਦੂਜੇ ਰਾਜ ਕੈਨੇਡਾ, ਇੰਗਲੈਂਡ, ਅਮਰੀਕਾ। ਸੋ ਅਸੀਂ ਪੰਜਾਬ ਦੀ ਧਰਤੀ ਇਹਦੇ ਬਦਲੇ ਜੋ ਕੁਝ ਪਾ ਸਕਦੀ ਹੈ ਉਹਦੇ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਹੈ। ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਜੇ ਇਸ ਪ੍ਰਵਾਸ ਨੂੰ ਰੋਕ ਨਹੀਂ ਸਕਦੇ ਤਾਂ ਅਸੀਂ ਇਸ ਚੀਜ਼ ਨੂੰ ਮੰਨੀਏ ਤੇ ਇਹਦੇ ਆਲੇ ਦੁਆਲੇ ਕੋਈ ਨੀਤੀ ਬਣਾਈਏ। ਪੰਜਾਬ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਇੱਥੇ ਪਹਿਲਾਂ ਹੀ ਅਸੀਂ ਬਹੁਤ ਵੱਡੀ ਘੱਟ ਗਿਣਤੀ ਵਿੱਚ ਕੀਤੇ ਜਾ ਰਹੇ ਹਾਂ। ਸਾਡੀ ਬਹੁਤ ਵੱਡੀ ਜਨਰੇਸ਼ਨ ਜਿਹੜੀ ਆ ਉਹ ਖਾੜਕੂਵਾਦ ਦੌਰਾਨ ਖਾੜਕੂ ਕਹਿ ਕੇ ਖਤਮ ਕੀਤੀ ਗਈ। ਸਾਨੂੰ ਡਰਾਇਆ ਗਿਆ, ਮਾਰਿਆ ਗਿਆ, ਕਤਲ ਕੀਤਾ ਗਿਆ ਤੇ ਸਾਡੀਆਂ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਸਾਰੇ ਸੰਸਾਰ ਨੇ ਸੁਣ ਲਈ ਆ, ਵੇਖ ਲਈ। ਸਾਡੀ ਇੱਕ ਪੁਸ਼ਤ ਇਸ ਤਰੀਕੇ ਨਾਲ ਮਾਰੀ ਗਈ। ਇੱਕ ਪੁਸ਼ਤ ਇਸ ਤੋਂ ਪਹਿਲਾਂ ਬੱਚੇ ਦੋ ਹੀ ਕਾਫੀ ਕਹਿ ਕੇ ਉਹ ਵੀ ਸ਼ਿਕਾਰ ਬਣੀ। ਪੰਜਾਬ ਦੇ ਵਿੱਚ ਔਸਤਨ ਘਰਾਂ ਦੇ ਵਿੱਚ 4-5 ਨਿਆਣੇ ਹੋਣੇ ਆਮ ਗੱਲ ਰਹੀ ਹੈ। ਸਾਡੇ ਪਰਦਾਦਿਆਂ ਵੇਲੇ ਤੱਕ 4-5 ਭਰਾ ਹੋਣੇ, 3-3 4-4 ਭੈਣਾਂ ਹੋਣੀਆਂ ਆਮ ਗੱਲ ਰਹੀ ਹੈ। ਕਈ ਇਹੋ ਜਿਹੇ ਨਾਮਵਰ ਵੱਡੇ ਜਿਹੜੇ ਨਾਂ ਨੇ ਜਿਨ੍ਹਾਂ ਦੇ ਅੱਜ ਇਤਿਹਾਸ ਵਿੱਚ, ਉਹਨਾਂ ਬਾਰੇ ਜਦੋਂ ਅੱਜ ਦੀ ਪਨੀਰੀ ਪੜ੍ਹਦੀ ਹੈ ਕਿ ਫਲਾਨਾ ਜਿਹੜਾ ਖਿਡਾਰੀ ਜਾਂ ਫਲਾਨਾ ਨਾਮਵਰ ਜਿਹੜੀ ਸ਼ਖਸੀਅਤ ਆ ਵੀ ਉਹ 14 ਭੈਣ ਭਰਾ ਸੀ ਜਾਂ ਫਲਾਨੇ 12 ਭੈਣ ਭਰਾ ਸੀ, ਤਾਂ ਅੱਜ ਦੇ ਬੱਚਿਆਂ ਲਈ ਇਹ ਹੈਰਾਨੀ ਵਾਲੀ ਗੱਲ ਹੋ ਸਕਦੀ ਆ। ਪਰ ਸਾਡੀ ਸਿਰਫ ਤੀਜੀ ਪੀੜ੍ਹੀ ਤੱਕ ਦੀਆਂ ਗੱਲਾਂ ਨੇ। ਪਿੱਛੇ ਸਾਡੇ ਪਰਦਾਦੇ ਜਿਹੜੇ ਸੀ ਉਹ ਆਮ ਹੀ ਵੱਡੇ ਪਰਿਵਾਰ ਹੁੰਦੇ ਸੀ, ਸਾਂਝੇ ਤੌਰ ਦੇ ਉੱਤੇ ਰਹਿੰਦੇ ਰਹੇ, ਖਾਂਦੇ ਪੀਂਦੇ ਰਹੇ, ਜ਼ਿੰਦਗੀ ਦੀਆਂ ਮੰਜ਼ਲਾਂ ਜਿਹੜੀਆਂ ਨੇ ਉਹ ਮਾਣਦੇ ਰਹੇ, ਨਾਂ ਕਮਾਉਂਦੇ ਰਹੇ, ਇਤਿਹਾਸ ਨੂੰ ਮੋੜਾ ਦਿੰਦੇ ਰਹੇ। ਤੇ ਉਹਨਾਂ ਦਿਨਾਂ 'ਚ ਖੇਤੀ ਲਈ ਜਾਂ ਜਿਹੜਾ ਕਿਰਤ ਲਈ, ਕਿਰਤੀ ਉਦੋਂ ਕੰਮ ਸੀ ਸਾਰਾ ਕਿਰਤ ਹੱਥੀਂ ਕਰਨੀ ਪੈਂਦੀ ਸੀ। ਕੋਈ ਜ਼ਿਆਦਾ ਬੰਦਿਆਂ ਦੀ ਲੋੜ ਸੀ ਤਾਂ ਵੱਡੇ ਪਰਿਵਾਰ ਜਿਹੜੇ ਆ ਘਰ ਦੇ ਜੀ 5-5 10-10 ਹੋਣੇ। ਸਾਡੇ ਪੰਜਾਬ ਦੇ ਪੇਂਡੂ ਲੋਕਾਂ ਦੇ ਵਿੱਚ
ਸਾਡੀ ਇਹ ਲੋਕ ਬੋਲੀ ਇੱਥੋਂ ਹੀ ਹੋਂਦ ਵਿੱਚ ਆਈ ਕਿ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ, ਕੱਲਾ ਨਾ ਹੋਵੇ ਪੁੱਤ ਜੱਟ ਦਾ। ਸੋ ਬਾਝ ਭਰਾਵਾਂ ਮਾਰਿਆ ਜੱਟ, ਬਾਝ ਭਰਾਵਾਂ ਮਾਰਿਆ ਕੋਈ ਨਾ ਮਿਰਜੇ ਦੇ ਸੰਗ। ਮਤਲਬ ਕਿ ਜ਼ਿਆਦਾ ਭੈਣ ਭਰਾ ਹੋਣੇ ਹਰ ਤਰ੍ਹਾਂ ਵਧੀਆ ਗੱਲ ਮੰਨੀ ਜਾਂਦੀ ਰਹੀ, ਪਰ ਸਾਡੇ ਜਦੋਂ ਪਿਓਾਂ ਵਾਲੀ ਉਮਰ ਆਈ ਉਦੋਂ ਇਸ ਭਾਰਤ ਨੇ ਇਹ ਗੱਲ ਲੈ ਆਂਦੀ ਕਿ ਆਬਾਦੀ ਘਟਾਉਣੀ ਆ, ਸੋ ਬੱਚੇ 2 ਹੀ ਕਾਫੀ, ਹੋਰ ਤੋਂ ਮਾਫੀ। ਬਾਕੀ ਭਾਰਤ ਦੀਆਂ ਜਿਹੜੀਆਂ ਬਰਾਦਰੀਆਂ ਨੇ ਜਾਂ ਭਾਰਤ ਦੇ ਬਾਕੀ ਸੂਬੇ ਆ, ਉਹਨਾਂ ਨੇ ਤਾਂ ਮੈਨੂੰ ਲੱਗਦਾ ਨਹੀਂ ਹੈਗਾ ਵੀ ਇਸ ਗੱਲ ਨੂੰ ਅਪਣਾਇਆ ਹੋਵੇ। ਪਰ ਪੰਜਾਬ ਦੇ ਵਿੱਚ ਅਸੀਂ ਆਪਦੀ ਆਬਾਦੀ ਇਸ ਤਰੀਕੇ ਨਾਲ ਘਟਾਈ। ਕੁਝ ਸਾਡੇ ਜਿਹੜੇ ਆਪਦੇ ਆਰਥਿਕ ਕਾਰਨ ਵੀ ਸਾਨੂੰ ਇਸ ਗੱਲ ਲਈ ਮਜਬੂਰ ਕਰਦੇ ਗਏ ਕਿ ਜੇ ਜ਼ਿਆਦਾ ਪਰਿਵਾਰ ਦੇ ਮੈਂਬਰ ਹੋਣਗੇ, ਪੈਲੀਆਂ ਜ਼ਮੀਨਾਂ ਥੋੜੀਆਂ ਨੇ ਤੇ ਉਹਦੇ ਹਿੱਸੇਦਾਰ ਜ਼ਿਆਦਾ ਬਣਨਗੇ, ਤੋਂ ਇਸ ਕਰਕੇ 1 ਜਾਂ 2 ਹੀ ਬੱਚੇ ਕਰੋ। ਸੋ ਉਸ ਚੀਜ਼ ਨੇ ਸਾਨੂੰ ਇਸ ਤਰੀਕੇ ਨਾਲ ਝੰਬਿਆ ਕਿ ਅਸੀਂ ਜਿਹੜਾ ਸੀਗਾ 1-2 ਬੱਚਿਆਂ ਤੇ ਆ ਗਏ। ਉਹੋ ਜਿਹਾ ਦੌਰ ਵੀ ਆਇਆ ਜਦੋਂ ਮਾਸੀ ਨੂੰ ਤਰਸਣਗੇ ਵਰਗੀਆਂ, ਜਸਵਿੰਦਰ ਭੱਲੇ ਵਰਗਿਆਂ ਨੂੰ, ਬਾਲਮਕੰਦ ਸ਼ਰਮੇ ਵਰਗਿਆਂ ਨੂੰ ਆਈਟਮਾਂ ਤਿਆਰ ਕਰਨੀਆਂ ਪਈਆਂ, ਸਕਿੱਟਾਂ ਤਿਆਰ ਕਰਨੀਆਂ ਪਈਆਂ ਕਿ ਮਾਸੀ ਅੱਖਰ ਹੀ ਖਤਮ ਹੋ ਜਾਊਗਾ, ਕਿਉਂਕਿ ਦੂਜੀ ਜਿਹੜੀ ਭੈਣ ਆ ਪਰਿਵਾਰ ਦੇ ਵਿੱਚ ਨਹੀਂ ਆਉਣ ਦਿੱਤੀ ਜਾ ਰਹੀ। ਸੋ ਉਹ ਜਿਹੜਾ ਇੱਕ ਸਾਡਾ ਨਸਲਕੁਸ਼ੀ ਹੋਈ ਹੁੰਦੀ ਹੈ ਇੱਕ ਤਰੀਕੇ ਦੀ, ਇਹ ਜਦੋਂ ਲੋਕਾਂ ਨੂੰ ਪ੍ਰੇਰਨਾ ਦਿੱਤੀ ਜਾਵੇ ਕਿ ਲਓ ਜੀ ਤੁਸੀਂ ਬੱਚੇ ਘੱਟ ਕਰ ਲਓ। ਦੂਜੀ ਅਸੀਂ ਆਪਦੀ ਗਿਣਤੀ ਨਸ਼ਿਆਂ ਦੇ ਦੌਰ ਵਿੱਚ ਦੇਖ ਰਹੇ ਹਾਂ ਘਟਦੀ। ਤੀਜਾ ਸਾਡਾ ਖਾੜਕੂ ਬਾਦ ਦੌਰਾਨ ਕੰਮ ਹੋ ਗਿਆ। ਹੁਣ ਆ ਜਿਹੜਾ ਮਾਈਗ੍ਰੇਸ਼ਨ ਹੋ ਰਹੀ ਆ, ਸਾਡੇ ਪੰਜਾਬ ਦੀ ਧਰਤੀ ਤੋਂ ਧੜਾ ਧੜ ਦੂਜਿਆਂ ਮੁਲਕਾਂ ਨੂੰ ਲੋਕ ਜਾ ਰਹੇ। ਇੱਥੇ ਕੋਈ ਨਹੀਂ ਰਹਿਣਾ ਚਾਹੁੰਦਾ। ਉਹ ਧਰਤੀ ਜਿਹੜੀ ਧਰਤੀ ਉੱਤੇ ਸਦੀਆਂ ਤੋਂ ਹਕੂਮਤਾਂ ਦੇ ਹਮਲੇ ਹੁੰਦੇ ਰਹੇ ਤੇ ਇੱਥੋਂ ਦੇ ਲੋਕ ਸਾਡੇ ਜਿਹੜੇ ਪੁਰਖੇ ਨੇ, ਬਜ਼ੁਰਗ ਨੇ, ਉਹ ਲੜਦੇ ਰਹੇ, ਉਹ ਹਾਲਾਤਾਂ ਨਾਲ ਭਿੜਦੇ ਰਹੇ, ਉਹਨਾਂ ਨੇ ਧਰਤੀ ਨਹੀਂ ਛੱਡੀ। ਉਹ ਰੋਜੀ ਰੋਟੀ ਕਮਾਉਣ ਜਾਂਦੇ ਰਹੇ, ਪਰ ਕਮਾ ਕੇ ਇੱਥੇ ਹੀ ਵਾਪਸ ਆਉਂਦੇ ਰਹੇ। ਉਹਨਾਂ ਨੇ ਕਦੇ ਵੀ ਨਹੀਂ ਇਹ ਸੋਚਿਆ ਚਾਹਿਆ ਕਿ ਅਸੀਂ ਇਸ ਧਰਤੀ ਨੂੰ ਸਦਾ ਲਈ ਤਿਆਗ ਦੇਣਾ। ਜਿਹੜੇ ਲੋਕ ਅੱਜ ਇਸ ਧਰਤੀ ਨੂੰ ਛੱਡ ਕੇ ਜਾ ਰਹੇ ਨੇ, ਉਹਨਾਂ ਨੇ ਕਦੇ ਵੀ ਵਾਪਸ ਨਹੀਂ ਆਉਣਾ। ਉਹਨਾਂ ਦਾ ਇੱਕ ਮੋਹ, ਇੱਕ ਪਿਆਰ ਜਿਹੜਾ ਹੈ ਪੰਜਾਬ ਤੱਕ ਉਹ ਬਣਿਆ ਰਹਿੰਦਾ। ਹੋ ਸਕਦਾ ਦੂਜੀ ਜਾਂ ਤੀਜੀ ਪੀੜ੍ਹੀ ਤੱਕ ਵੀ ਕਈ ਪਰਿਵਾਰਾਂ ਦੇ ਵਿੱਚ ਉਹ ਮੋਹ ਪਿਆਰ ਬਣਿਆ ਰਵੇ। ਬੱਚੇ ਕਹਿਣ ਕਿ ਸਾਡੇ ਦਾਦਾ ਜੀ ਪੰਜਾਬ ਜਾਂਦੇ ਹੁੰਦੇ ਸੀ, ਸਾਨੂੰ ਲੈ ਕੇ ਜਾਂਦੇ ਹੁੰਦੇ ਸੀ। ਪਰ ਪੋਤਿਆਂ ਤੋਂ ਅਗਲੀ ਜਿਹੜੀ ਪੀੜ੍ਹੀ ਆਊਗੀ ਉਹਦਾ ਤੇ ਉਸ ਤੋਂ ਅਗਲੀਆਂ ਪੀੜ੍ਹੀਆਂ ਦਾ ਘਟ ਹੀ ਜਾਊਗਾ। ਸੋ ਪੰਜਾਬ ਦੀ ਧਰਤੀ ਨਾਲ ਅਸੀਂ ਕੀ ਕਰਨ ਲੱਗ ਪਏ? ਕੀ ਇਹ ਜਿਹੜਾ ਸਾਰਾ ਹੈ ਵਰਤਾਰਾ, ਇਹਦਾ ਸਾਡੇ ਕੋਲ ਕੋਈ ਇਹੋ ਜਿਹਾ ਵੇ ਆਊਟ ਨਹੀਂ ਹੋ ਸਕਦਾ ਕਿ ਅਸੀਂ ਇਹਦਾ ਲਾਹਾ ਲੈ ਸਕੀਏ? ਹੁਣ ਅਜੇ ਇਹ ਚੀਜ਼ ਘਾਤਕ ਨਹੀਂ ਹੋਈ, ਉਨੀ ਘਾਤਕ ਘੱਟੋ ਘੱਟ ਨਹੀਂ ਹੋਈ ਜਦੋਂ ਅਸੀਂ ਇਹਨੂੰ ਬੇਹੱਦ ਖਤਰਨਾਕ ਰੁਝਾਨ ਮੰਨ ਲਈਏ। ਅਜੇ ਇਹ ਚੀਜ਼ ਵਾਰਾ ਖਾਂਦੀ ਹੈ। ਅਜੇ ਪੰਜਾਬ ਦੀ ਧਰਤੀ ਤੋਂ ਪ੍ਰਵਾਸ ਜਿਹੜਾ ਹੈ ਉਹ ਸਾਨੂੰ ਓਨਾ ਜ਼ਿਆਦਾ ਡਰਾਉਣਾ ਨਹੀਂ ਲੱਗਦਾ। ਪਰ ਇੱਕ ਨਾ ਇੱਕ ਦਿਨ ਜ਼ਰੂਰ ਆਊਗਾ ਜਦੋਂ ਸਾਰੇ ਲੋਕ ਕਹਿਣਗੇ ਕਿ ਕਾਸ਼ ਅਸੀਂ ਇਹ ਗੱਲ ਪਹਿਲਾਂ ਸੋਚ ਲਈ ਹੁੰਦੀ ਤਾਂ ਅਸੀਂ ਸ਼ਾਇਦ ਕੋਈ ਹੱਲ ਵੀ ਲੱਭਿਆ ਹੁੰਦਾ। ਸੋ ਪੰਜਾਬ ਦੀ ਧਰਤੀ ਤੋਂ ਇਹ ਜਿਹੜਾ ਵਿਦੇਸ਼ਾਂ ਨੂੰ ਇੱਕ ਬ੍ਰੇਨ ਡਰੇਨ ਚੱਲ ਪਈ ਆ। ਮਤਲਬ ਜਿਹੜਾ ਸਾਡਾ ਜਰਖੇਜ਼ ਦਿਮਾਗ ਨੇ, ਜਿਹੜੇ ਬੜੇ ਸਿਆਣੇ ਤੇ ਸੂਝਵਾਨ ਬੱਚੇ ਬੱਚੀਆਂ ਨੇ, ਜਿਹੜੇ ਆਈਲੈਟਸਾਂ ਕਲੀਅਰ ਕਰਨ ਜੋਗੇ ਨੇ, ਇੰਗਲਿਸ਼ ਦੇ ਬੜੇ ਮਾਹਿਰ ਨੇ, ਉਹ ਤਿਆਰ ਹੋ ਕੇ ਅੱਡ ਅੱਡ ਮੁਲਕਾਂ ਨੂੰ ਜਾ ਰਹੇ ਆ। ਉੱਥੋਂ ਦੀ ਧਰਤੀ ਨੂੰ, ਉੱਥੋਂ ਦੇ ਸਿਸਟਮ ਨੂੰ, ਉੱਥੋਂ ਦੇ ਲੋਕਾਂ ਨੂੰ ਉਹ ਆਪ ਦਾ ਸਾਰਾ ਕੁਛ ਜਿਹੜਾ ਹੈਗਾ ਤਨ ਮਨ ਉਹਦੇ ਹਵਾਲੇ ਕਰ ਦਿੰਦੇ ਆ ਤੇ ਉੱਥੋਂ ਫਿਰ ਉਹ ਉਸ ਮੁਲਕ ਦੀ ਤਰੱਕੀ ਦਾ ਜਿਹੜਾ ਰਾਹ ਉਹ ਬਣਦਾ। ਹਾਂ, ਉਹ ਉੱਥੋਂ ਪੈਸੇ ਕਮਾ ਕੇ ਇੱਥੇ ਭੇਜ ਸਕਦੇ ਆ, ਪਰ ਇੱਥੇ ਜਿਨ੍ਹਾਂ ਲੋਕਾਂ ਕੋਲ ਪੈਸੇ ਆਉਂਦੇ ਆ ਉਹਨਾਂ ਦੇ ਭੇਜੇ ਹੋਏ, ਉਹਦਾ ਕੀ ਬਣਦਾ ਉਹ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਉਸ ਪੈਸੇ ਨਾਲ ਅਸੀਂ ਜੇ ਕਹੀਏ ਵੀ ਤਰੱਕੀ ਹੋ ਜਾਊਗੀ, ਨਹੀਂ। ਇੱਥੇ ਰਹਿੰਦੇ ਹੋਏ ਕੁਛ ਦਿਨ ਵਧੀਆ ਲੰਘਾ ਲੈਣਗੇ। ਹੋ ਸਕਦਾ ਕਿਸੇ ਪਰਿਵਾਰ ਦੇ ਵਿੱਚ ਜਿਹੜਾ ਸਕੂਟਰ ਵਾ ਉਹਦੀ ਥਾਂ ਤੇ ਵਧੀਆ ਜੀਪ ਆ ਜੇ, ਜੀਪ ਵਾਲੇ ਪਰਿਵਾਰ 'ਚ ਵਧੀਆ ਕਾਰ ਆ ਜੇ, ਕਾਰ ਵਾਲੇ ਪਰਿਵਾਰ ਦੇ ਵਿੱਚ ਕੁਛ ਹੋਰ ਜਿਹੜਾ ਹੈਗਾ ਉਹ ਚੰਗੀ ਵਧੀਆ ਗੱਡੀ ਆ ਜਾਵੇ, ਜ਼ਮੀਨ ਕੋਈ ਮੁੱਲ ਖਰੀਦ ਲਵੇ, ਇੱਦਾਂ ਦੀਆਂ ਚੀਜ਼ਾਂ ਹੋ ਜਾਣਗੀਆਂ। ਇਵੇਂ ਹੀ ਕਈ
ਪਰਿਵਾਰ ਜਿਹੜੇ ਨੇ ਇਹਦੇ ਨਾਲ ਜਿਹੜਾ ਆਉਂਦਾ ਵੀ ਸਾਡੇ ਤਾਂ ਜੀ ਬਾਹਰ ਗਏ ਹੋਏ ਨੇ ਮੁੰਡੇ, ਸਿੱਖੀ ਸਰੂਪ ਨੂੰ ਤਿਆਗਦੇ ਆ, ਘੋਣ ਮੋਨ ਹੁੰਦੇ ਆ, ਫਿਰ ਜਿਹੜਾ ਬਿਨਾਂ ਕਿਸੇ ਮਿਹਨਤ ਤੋਂ ਕਮਾਇਆ ਹੈ ਪੈਸਾ ਹੁੰਦਾ ਉਹ ਜਦੋਂ ਕੋਲੇ ਆਉਂਦਾ ਫਿਰ ਉਹ ਕਈ ਪੁੱਠੀਆਂ ਆਦਤਾਂ ਵੀ ਪਾਉਂਦਾ, ਅਯਾਸ਼ੀਆਂ ਬਦਮਾਸ਼ੀਆਂ ਵਾਲੇ ਪਾਸੇ ਵੀ ਤੋਰਦਾ। ਸੋ ਜਿਹੜਾ ਬਾਹਰੋਂ ਆਇਆ ਪੈਸਾ ਵਾ ਉਹ ਜਦੋਂ ਬੈਠੇ ਬਿਠਾਏ ਕਿਸੇ ਨੂੰ ਮਿਲਦਾ, ਜਵਾਨ ਨੂੰ ਮਿਲਦਾ, ਜਵਾਨ ਉਮਰ ਨੂੰ ਮਿਲਦਾ, ਉਹਦੇ ਕਈ ਨੈਗੇਟਿਵ ਜਿਹੜੇ ਪੱਖ ਨੇ ਉਹ ਵੀ ਫਿਰ ਉੱਭਰਦੇ ਆ। ਦੂਜੇ ਪਾਸੇ ਇੱਕ ਸਾਨੂੰ ਇਸ ਬਾਹਰ ਨੂੰ ਜਾਣ ਵਾਲੀ ਜਿਹੜੀ ਖੇਡ ਆ ਸਾਰੀ, ਇਹਦੇ ਬਾਰੇ ਜੇ ਚਰਚਾ ਕਰੀਏ ਤਾਂ ਇੱਕ ਚੀਜ਼ ਹੋਰ ਇਹਦੇ ਵਿੱਚੋਂ ਨਿਕਲਦੀ ਆ, ਉਹ ਇਹ ਆ ਕਿ ਜਾਤ ਪਾਤ ਜਿਹੜੀ ਬ੍ਰਾਹਮਣਵਾਦ ਦੀ ਇੱਕ ਬਹੁਤ ਕਹਿਰ ਭਰੀ ਗੱਲ ਹੈ ਕਿ ਵਰਣ ਵਿਵਸਥਾ, ਉਹਦਾ ਸਾਡੇ ਕੋਲੋਂ ਕੋਈ ਕਦੇ ਸਿਖਾਵਾਂ ਚੰਗਾ ਹੱਲ ਬਣ ਨਹੀਂ ਪਾਇਆ ਸੀ। ਹਾਂ, ਸਾਰੇ ਇਸ ਖਿੱਤੇ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸਮਾਜ ਸੁਧਾਰਕ ਧਾਰਮਿਕ ਆਗੂ ਜਿਹੜੇ ਆ ਯਤਨਸ਼ੀਲ ਰਹੇ ਆ, ਇੱਥੋਂ ਤੱਕ ਕਿ ਗੁਰੂ ਨਾਨਕ ਪਾਤਸ਼ਾਹ ਦੇ ਦਰ ਘਰ ਤੋਂ ਵੀ ਸਿੱਖੀ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪਰ ਗੱਲ ਬਣੀ ਨਹੀਂ ਕਿ ਜਾਤ ਪਾਤ ਦਾ ਕਿਸੇ ਤਰੀਕੇ ਨਾਲ ਸਖਤੀ ਨਾਲ ਸਦੀਵੀ ਤੌਰ ਤੇ ਬਲੀਆ ਮੇਟ ਕਰ ਲਿਆ ਜਾਵੇ। ਹਾਂ, ਜਦੋਂ ਆ ਹੁਣ ਆਇਆ ਹੈ ਕਿ ਬਾਹਰ ਨੂੰ ਜਾਣਾ, ਤਾਂ ਹੁਣ ਅਸੀਂ ਆਲੇ ਦੁਆਲੇ ਦੇਖਦੇ ਹਾਂ ਕਿ ਹਜ਼ਾਰਾਂ ਹੀ ਲੱਖਾਂ ਹੀ ਲੋਕ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਆਪਦੀ ਧੀ ਨੂੰ ਆਈਲੈਟਸ ਕਰ ਲਈ ਆ, ਸਾਡੇ ਕੋਲੇ ਖਰਚਾ ਨਹੀਂ ਹੈ, ਤੇ ਜੇਕਰ ਕੋਈ ਖਰਚਾ ਭਰ ਸਕਦਾ ਤਾਂ ਅਸੀਂ ਕੈਨੇਡਾ ਜਾਂ ਅਮਰੀਕਾ ਉਹ ਲੈ ਜਾਾਂਗੇ ਮੁੰਡੇ ਨੂੰ, ਕੋਈ ਦੱਸੋ ਜੇ ਕੋਈ ਮੁੰਡਾ ਹੈਗਾ। ਇਵੇਂ ਕਈ ਮੁੰਡਿਆਂ ਵਾਲੇ ਨੇ ਉਹ ਲੱਭਦੇ ਫਿਰਦੇ ਨੇ ਕਿ ਕੋਈ ਇਹੋ ਜਿਹੀ ਕੁੜੀ ਜਿਹਦੀ ਅਸੀਂ ਫੀਸ ਭਰ ਦਈਏ ਤੇ ਸਾਡੇ ਮੁੰਡੇ ਨੂੰ ਬਾਹਰ ਲੈ ਜਾਵੇ। ਤੇ ਉਸ ਮੌਕੇ ਜਦੋਂ ਉਹ ਸਾਰੀ ਗੱਲ ਕਰਦੇ ਆ, ਚਾਹੇ ਉਹ ਕੁੜੀ ਵਾਲੇ ਹੋਣ ਤੇ ਚਾਹੇ ਮੁੰਡੇ ਵਾਲੇ, ਇੱਕ ਗੱਲ ਬੜੀ ਕਮਾਲ ਦੀ ਹੋ ਜਾਂਦੀ ਆ, ਕਹਿਣਗੇ ਜਾਤ ਪਾਤ ਦਾ ਕੋਈ ਫਿਕਰ ਨਹੀਂ ਕਰਨਾ, ਕਿਸੇ ਜਾਤ ਗੋਤ ਦੀ ਹੋਵੇ ਕੁੜੀ, ਜਾਂ ਕਹਿਣਗੇ ਕੁੜੀ ਵਾਲੇ ਕਿਸੇ ਜਾਤ ਗੋਤ ਦਾ ਹੋਵੇ ਮੁੰਡਾ, ਕੋਈ ਪਰਵਾਹ ਨਹੀਂ। ਇਹ ਪਿਛਲੀ ਪੀੜ੍ਹੀ ਲਈ ਬੜੀ ਅਚੰਭੇ ਵਾਲੀ ਗੱਲ ਹੋ ਸਕਦੀ ਹੈ, ਕਿਉਂਕਿ ਸਾਡੀਆਂ ਜਿਹੜੀਆਂ ਦਾਦਿਆਂ ਵੇਲੇ ਦੀਆਂ ਵਿਆਹ ਸ਼ਾਦੀਆਂ ਦਾ ਹੈ, ਉਦੋਂ ਇਹ ਗੱਲ ਇੱਕ ਬਹੁਤ ਵੱਡਾ ਚਮਤਕਾਰ ਹੀ ਮੰਨਿਆ ਜਾਂਦਾ ਸੀ ਕਿ ਏਦਾਂ ਜਾਤ ਗੋਤ ਵਿਚਾਰੇ ਬਿਨਾਂ ਵਿਆਹ। ਤੇ ਇਹ ਚੀਜ਼ ਜਿਹੜੀ ਪੰਜਾਬ ਦੀ ਧਰਤੀ ਤੇ ਰਹਿੰਦਿਆਂ ਹੋਇਆਂ, ਭਾਰਤ ਵਿੱਚ ਰਹਿੰਦਿਆਂ ਹੋਇਆਂ ਬੜੀ ਔਖੀ ਹੈ। ਭਾਵੇਂ ਭਾਰਤ ਸਰਕਾਰ ਨੇ ਇਹਦੇ ਬਾਰੇ ਕਈ ਕਾਨੂੰਨ ਬਣਾਏ ਨੇ ਵੀ ਜੇਕਰ ਕੋਈ ਇੰਟਰਕਾਸਟ ਮੈਰਿਜ ਕਰਦਾ ਉਹਨੂੰ ਅਸੀਂ ਆਹ ਸਹੂਲਤਾਂ ਦਿਆਂਗੇ, ਇੰਜ ਕਰਾਂਗੇ ਉਂਝ ਕਰਾਂਗੇ, ਪਰ ਇਹ ਗੱਲ ਬਣ ਨਹੀਂ ਪਾਈ। ਚਾਹੇ ਕਾਨੂੰਨ ਨੇ ਜਾਂ ਸਿੱਖ ਧਰਮ ਨੇ ਇੰਟਰਕਾਸਟ ਮੈਰਿਜ ਨੂੰ ਪ੍ਰਵਾਨਗੀ ਦਿੱਤੀ ਹੋਈ ਆ ਕਿ ਸਿੱਖ ਦਾ ਸਿੱਖਣੀ ਨਾਲ ਵਿਆਹ ਜਿਹੜਾ ਹੈ ਸਿੱਖ ਰਿਤ ਮਰਿਆਦਾ ਅਨੁਸਾਰ ਵੀ ਸਿੱਖ ਬੱਚੇ ਦਾ ਸਿੱਖ ਬੱਚੀ ਨਾਲ ਜਿਹੜਾ ਆਨੰਦ ਕਾਰਜ ਆ ਉਹ ਹੋਣਾ ਹੈ, ਤੇ ਉਹ 'ਚ ਜਾਤ ਗੋਤ ਨਹੀਂ ਵਿਚਾਰਨੀ। ਪਰ ਅਸੀਂ ਇਹ ਗੱਲ ਮੰਨ ਲਈਏ ਕਿ ਹਕੀਕਤਨ ਅਸੀਂ ਇਸ ਚੀਜ਼ ਚੋਂ ਨਿਕਲ ਨਹੀਂ ਸੀ ਪਾਏ। ਜੱਟ ਸਿੱਖ ਪਰਿਵਾਰਾਂ ਦੇ ਜੱਟ ਸਿੱਖ ਪਰਿਵਾਰਾਂ 'ਚ ਹੀ ਵਿਆਹ ਹੁੰਦੇ ਰਹੇ ਆ, ਤੇ ਜਿਹੜੇ ਹੋਰ ਬਰਾਦਰੀਆਂ ਹਰੇਕ ਆਪੋ ਆਪਦੀ ਬਰਾਦਰੀ ਤੱਕ ਵੀ ਅਸੀਂ ਆਪਦੀ ਬਰਾਦਰੀ ਦੇ ਮੁੰਡੇ ਨੂੰ ਜਾਂ ਆਪਦੀ ਬਰਾਦਰੀ ਦੀ ਕੁੜੀ ਨੂੰ ਤਰਜੀਹ ਦੇਣੀ। ਬਹੁਤ ਘੱਟ ਚਾਂਸ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਕੋਈ ਆਪਦੀ ਬਰਾਦਰੀ ਤੋਂ ਬਾਹਰ ਜਾ ਕੇ ਵਿਆਹ ਵਗੈਰਾ ਕਰਨ ਦੀ ਗੱਲ ਹਾਮੀ ਭਰਦਾ ਸੀ। ਪਰ ਇਸ ਆਈਲੈਟਸ ਦੇ ਯੁੱਗ ਨੇ ਹੁਣ ਇੱਕ ਤਾਂ ਕੁੜੀਆਂ ਦੀ ਜਿਹੜੀ ਅਹਿਮੀਅਤ ਆ ਉਹ ਵਧਾ ਦਿੱਤੀ ਹੈ, ਤੇ ਨਾਲ ਦੀ ਨਾਲ ਜਿਹੜਾ ਹੈ ਉਹ ਇਹ ਹੈ ਕਿ ਇੰਟਰਕਾਸਟ ਮੈਰਿਜ ਅੰਤਰਜਾਤੀ ਵਿਆਹ ਜਿਹੜਾ ਹੈ ਉਹਦਾ ਫਨੋਮਨਾ ਬੜੀ ਤੇਜ਼ੀ ਨਾਲ ਵੱਧ ਫੁੱਲ ਰਿਹਾ। ਦੂਜੇ ਪਾਸੇ ਆਪਾਂ ਇਹ ਵੀ ਚੀਜ਼ ਨਾਲ ਦੇਖ ਲਈਏ ਕਿ ਜਿਹੜੇ ਇਹ ਸਾਡੇ ਬੱਚੇ ਬੱਚੀਆਂ ਦੇ ਇਸ ਤਰ੍ਹਾਂ ਵਿਆਹ ਹੁੰਦੇ ਆ, ਉਹ ਬਹੁਤੇ ਜ਼ਿਆਦਾ ਮਸਲੇ ਬਾਅਦ ਚ ਬਣ ਜਾਂਦੇ ਆ। ਕਈ ਝਮੇਲੇ ਸੋਸ਼ਲ ਮੀਡੀਆ ਦੇ ਉੱਤੇ ਬੜਿਆਂ ਪਰਿਵਾਰਾਂ ਨੂੰ ਬਦਨਾਮੀ ਹੁੰਦੀ ਆ, ਖੇਹ ਉੱਡਦੀ ਆ, ਲੋਕਾਂ 'ਚ ਚਰਚਾ ਬਣਦੀ ਆ ਜਦੋਂ ਵਿਆਹ ਸ਼ਾਦੀ ਵਾਲੀਆਂ ਫੋਟੋਆਂ ਅੱਜ ਦਾ ਯੂਥ ਮੁੰਡਾ ਹੋਵੇ ਜਾਂ ਕੁੜੀ ਜਦੋਂ ਉਹ ਪਾਉਂਦੇ ਆ ਕਿ ਆਹ ਲਓ ਜੀ ਸਾਡੇ ਨਾਲ ਧੋਖਾ ਹੋ ਗਿਆ, ਅਸੀਂ ਸਾਰਾ ਖਰਚਾ ਕੀਤਾ ਸੀ। ਕਦੇ ਕਿਸੇ ਮਾਮਲੇ ਵਿੱਚ ਕੁੜੀ ਵਾਲੇ ਪਿੱਟ ਰਹੇ ਆ ਕਿ ਅਸੀਂ ਸਾਰਾ ਖਰਚਾ ਕੀਤਾ ਸੀ, ਕਿਸੇ 'ਚ ਮੁੰਡੇ ਵਾਲੇ ਪਿੱਟ ਰਹੇ ਆ ਕਿ ਅਸੀਂ ਸਾਰਾ ਖਰਚਾ ਕੀਤਾ ਸੀ ਤੇ ਬਾਹਰ ਜਾ ਕੇ ਸਾਡੇ ਨਾਲ ਧੋਖਾ ਹੋ ਗਿਆ। ਇਹ ਅਜੇ ਚੀਜ਼ਾਂ ਉਵੇਂ ਨਹੀਂ ਵਧੀਆਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਵਧਣਗੀਆਂ। ਸੋ ਜਿਹੜਾ ਪੰਜਾਬ ਦੀ ਧਰਤੀ ਤੋਂ ਦੂਜੇ ਸੂਬਿਆਂ ਨੂੰ ਧੜਾ ਧੜ ਇਸ ਤਰੀਕੇ ਨਾਲ ਜਾਣ ਦਾ ਵਰਤਾਰਾ ਦਿਨੋਂ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ, ਇਹਦੇ ਬਾਰੇ ਸਾਡੇ ਭਾਈਚਾਰੇ ਨੂੰ ਕੋਈ ਸੋਚ ਵਿਚਾਰ ਦੇ ਨਾਲ ਰਣਨੀਤੀ ਬਣਾਉਣ ਦੀ ਲੋੜ ਹੈ
ਕਿ ਇਹ ਤੋਂ ਪਹਿਲਾਂ ਕਿ ਇਹ ਚੀਜ਼ ਸਾਡੇ ਲਈ ਨੈਗੇਟਿਵ ਸਿੱਧ ਹੋਵੇ, ਅਸੀਂ ਇਹਨੂੰ ਪੋਜ਼ਿਟਿਵਲੀ ਕਿਵੇਂ ਦੇਖਣਾ, ਅਸੀਂ ਇਹਦੇ ਵਿੱਚੋਂ ਕੌਮ ਦਾ, ਆਪਦੇ ਇਸ ਖਿੱਤੇ ਦਾ ਲਾਹਾ ਜਿਹੜਾ ਹੈਗਾ ਉਹ ਕਿਵੇਂ ਲੈਣਾ। ਉਹ ਅੱਜ ਹੋ ਸਕਦਾ ਕਈ ਭੈਣ ਭਰਾਵਾਂ ਨੂੰ ਸਾਡੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਅਸਹਿਮਤੀ ਹੋਵੇ, ਕੋਈ ਮਾੜੀ ਗੱਲ ਨਹੀਂ। ਕਿਸੇ ਗੱਲ ਦੇ ਉੱਤੇ ਕਿੰਤੂ ਪਰੰਤੂ ਕਰਨਾ, ਕਿਸੇ ਗੱਲ ਦੇ ਨਾਲ ਸਹਿਮਤ ਨਾ ਹੋਣਾ ਇੱਕ ਚੰਗੀ ਮਾਨਸਿਕ ਸਿਹਤ ਦੀ ਨਿਸ਼ਾਨੀ ਹੈ, ਕਿ ਇਹਦਾ ਅਰਥ ਹੁੰਦਾ ਕਿ ਅਸੀਂ ਕੁਝ ਤੁਹਾਡੇ ਨਾਲੋਂ ਵੱਖਰਾ ਸੋਚ ਸਕਦੇ ਹਾਂ। ਅਸੀਂ ਤੁਹਾਡੀ ਗੱਲ ਨਾਲ ਅਸਹਿਮਤ ਹੋਣ ਦੇ ਅਰਥ ਜਿਹੜੇ ਨੇ ਉਹ ਬੜੇ ਸਾਫ਼ ਸਪਸ਼ਟ ਹੁੰਦੇ ਆ ਕਿ ਸਾਨੂੰ ਤੁਹਾਡੀ ਗੱਲ ਇਸ ਕਰਕੇ ਮਨਜ਼ੂਰ ਨਹੀਂ, ਕਿਉਂਕਿ ਗਾਂ ਕੋਈ ਤਰਕ, ਕੋਈ ਦਲੀਲ, ਕੋਈ ਲੌਜਿਕ ਜਿਹੜਾ ਹੈ ਉਹ ਜ਼ਰੂਰ ਮਾਈਂਡ ਵਿੱਚ ਆਉਂਦਾ। ਸੋ ਅਸੀਂ ਪੰਥ ਅਤੇ ਪੰਜਾਬ ਨੂੰ ਸਮਰਪਿਤ ਹੋਣ ਦੇ ਨਾਲ ਨਾਲ ਸਮਾਜ ਪ੍ਰਤੀ ਆਪਦੀਆਂ ਜ਼ਿੰਮੇਵਾਰੀਆਂ ਵੀ ਸਮਝਦੇ ਹਾਂ। ਅਸੀਂ ਇਸ ਮਸਲੇ ਨੂੰ ਕੇਵਲ ਦੋ ਪਰਿਵਾਰਾਂ ਦਾ ਜਾਂ ਕਿਸੇ ਪਰਿਵਾਰ ਦੀ ਰੋਜੀ ਰੋਟੀ ਦਾ ਨਹੀਂ ਸਮਝਦੇ। ਅਸੀਂ ਸਮਝਦੇ ਹਾਂ ਕਿ ਇਹ ਇੱਕ ਕੌਮ ਦੇ ਰੂਪ ਦੇ ਵਿੱਚ ਸਿੱਖਾਂ ਨੂੰ ਉਹਨਾਂ ਦੀ ਧਰਤੀ ਤੋਂ ਭਜਾ ਦੇਣ ਦਾ ਜਿਹੜਾ ਅਟੈਕ ਆ, ਇਹ ਸਿੱਖਾਂ ਦੀ ਬੋਲੀ, ਧਰਮ ਅਤੇ ਸੱਭਿਆਚਾਰ ਨੂੰ ਉਜਾੜ ਦੇਣ ਦੀ ਰਵਾਇਤ ਆ। ਇਹ ਜਦੋਂ ਅਸੀਂ ਇੱਥੋਂ ਟੁੱਟ ਜਾਵਾਂਗੇ, ਜਦੋਂ ਅਸੀਂ ਆਪਦੀਆਂ ਜੜ੍ਹਾਂ ਤੋਂ ਟੁੱਟ ਜਾਵਾਂਗੇ, ਜਿਵੇਂ ਗਮਲੇ 'ਚ ਬੂਟਾ ਜਿਹੜਾ ਲਾਇਆ ਹੋਵੇ ਨਾ ਦਰਖਤ, ਕੋਈ ਉਹ ਬਾਹਲਾ ਨਹੀਂ ਉਹ ਕਰ ਸਕਦਾ ਉਵੇਂ, ਜਿਵੇਂ ਇੱਕ ਜੰਗਲ 'ਚ ਲਾਇਆ ਹੋਇਆ ਅੰਬ ਦਾ ਦਰਖਤ ਆ, ਤੇ ਇੱਕ ਅੰਬ ਦਾ ਬੂਟਾ ਤੁਸੀਂ ਕਿਸੇ ਗਮਲੇ 'ਚ ਲਾ ਲੈਂਦੇ ਹੋ, ਕਮਰੇ 'ਚ ਟਿਕਾ ਲੈਂਦੇ ਹੋ। ਸੋ ਇਵੇਂ ਜਿਹੜਾ ਪੰਜਾਬ ਦੀ ਧਰਤੀ ਉੱਤੇ ਕਿਸੇ ਸਿੱਖ ਦਾ ਵਿਗਸਣਾ ਵਾ, ਮੌਲਣਾ ਆ, ਉਹਦਾ ਮਜ਼ੇ ਲੈਣਾ, ਆਨੰਦ ਲੈਣਾ, ਉਹ ਕਦੇ ਉਵੇਂ ਨਹੀਂ ਹੋ ਸਕਦਾ ਜਿਵੇਂ ਵਿਦੇਸ਼ੀ ਧਰਤੀ ਉੱਤੇ। ਕਈ ਉਹਦੇ ਫਾਇਦੇ ਨੇ, ਕਈ ਨੁਕਸਾਨ ਨੇ। ਇਹਦੇ ਬਾਰੇ ਸਾਨੂੰ ਚਰਚਾ ਕਰਕੇ ਕੋਈ ਠੋਸ ਰਾਹ ਜਿਹੜਾ ਹੈਗਾ ਉਹ ਜ਼ਰੂਰ ਲੱਭਣਾ ਚਾਹੀਦਾ। ਪਾਸਪੋਰਟਾਂ ਦੀ ਖੇਤੀ ਜਿਵੇਂ ਹਨੇਰੀ ਵੱਧ ਰਹੀ ਆ, ਇਹ ਅਲਾਰਮਿੰਗ ਆ। ਵਕਤ ਹੈ ਕਿ ਸੋਚੀਏ, ਵਿਚਾਰੀਏ। ਸੋ ਅੱਜ ਲਈ ਇੰਨਾ ਹੀ ਕਾਫੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।